Bismillahirrahmanirrahim. Assalamu alaikum. Show me the smart child. And why is she the smart child? Because she is white. Okay. Show me the dumb child. And why is she the dumb child? Because she plays. Show me the ugly child. And why is she the ugly child? Because she plays. Show me the good-looking child. And why is she the good-looking child? Because she likes skating. Show me the dumb child. Dumb child. Okay, why is she the dumb child? Because she has black skin. Show me the mean child. Why is he the mean child? Because she's brown. Show me the bad child. Why is he the bad child? Because he is black. ਇਹ ਵੀਡੀਓ ਦੇ ਵਿੱਚ ਇੱਕ ਕਾਲੀ ਬੱਚੀ ਹੈ ਤੇ ਦੋ ਗੋਰੇ ਬੱਚੇ ਨੇ, ਇੱਕ ਬੱਚਾ ਤੇ ਇੱਕ ਬੱਚੀ ਹੈ। ਤੇ ਕਾਲੀ ਬੱਚੀ ਨੂੰ ਬਚਪਨ ਤੋਂ ਵੇਖੋ ਕਾਲੇ ਜਾਂ ਬਰਾਊਨ ਜਿਹੜੇ ਅਸੀਂ ਆ ਬੁਰੇ ਬੱਚਿਆਂ ਨੂੰ ਕੀ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਕਿ ਸਮਾਰਟ ਜਿਹੜਾ ਹੋਏਗਾ ਉਹ ਗੋਰਾ ਹੋਏਗਾ, ਜਿਹੜਾ ਨਹੀਂ ਸਮਾਰਟ ਹੋਏਗਾ ਉਹ ਕਾਲਾ ਜਾਂ ਬਰਾਊਨ ਹੋਏਗਾ। ਡੰਬ ਹੁੰਦਾ ਹੈ ਬੇਅਕਲ, ਜਿਹਨੂੰ ਅਕਲ ਹੀ ਕੋਈ ਨਾ ਹੋਏ, ਉਹ ਕਾਲਾ ਹੋਏਗਾ ਜਾਂ ਬੁਰਾ ਹੋਏਗਾ। ਅਗਲੀ ਕੋਝਾ ਜਿਹੜਾ ਉਹ ਕਾਲਾ ਹੋਏਗਾ ਜਾਂ ਬੁਰਾ ਹੋਏਗਾ। ਇਹ ਕਾਲਾ ਬੱਚਾ ਹੀ ਕਹਿ ਰਿਹਾ। ਗੁੱਡ ਲੁਕਿੰਗ ਜਿਹੜਾ ਗੋਰਾ ਹੋਏਗਾ ਇਹ ਕਾਲਾ ਬੱਚਾ। ਮਤਲਬ ਤੁਸੀਂ ਵੇਖੋਗੇ ਆਪਣੇ ਆਪ ਨਾਲ ਨਫ਼ਰਤ ਸਾਨੂੰ ਸਿਖਾਈ ਗਈ ਹੈ ਪਿਛਲੇ 200 ਸਾਲ ਤੋਂ, ਜਦੋਂ ਦੇ ਅਸੀਂ ਗੁਲਾਮ ਹੋਏ ਹਾਂ। ਗੋਰੇ ਦੇ ਵਿੱਚ ਹਰ ਖੂਬੀ ਤੁਹਾਨੂੰ ਪਤਾ ਦੱਸਿਆ ਗਿਆ ਕਿ ਹਲਾਕੀ ਤੌਰ ਤੇ ਗੋਰਾ ਬਿਹਤਰ ਹੈ। ਅੱਛਾ, ਕਾਲਿਆਂ ਔਰ ਬੂਰਿਆਂ ਦੇ ਬੱਚਿਆਂ ਤੇ ਦੱਸਿਆ ਗਿਆ ਨਾ ਤੁਹਾਡੇ ਤੁਸੀਂ ਬੁਰੇ ਹੋ, ਆਪਣੇ ਨਾਲ ਨਫ਼ਰਤ ਸਿਖਾਈ ਗਈ ਹੈ। ਤੇ ਮਜ਼ੇ ਦੀ ਗੱਲ ਹੈ ਗੋਰੇ ਨੂੰ ਵੀ ਗੋਰੇ ਬੱਚੇ ਨੂੰ ਵੀ ਇਹ ਗੱਲ ਸਿਖਾਈ ਗਈ ਹੈ ਕਿ ਤੂੰ ਅੱਛਾ ਤੇ ਉਹ ਬੁਰੇ ਨੇ। ਤੁਸੀਂ ਵੇਖੋਗੇ ਪਾਕਿਸਤਾਨੀ, ਇੰਡੀਅਨ, ਬੰਗਲਾਦੇਸ਼ੀ, ਅਫਰੀਕਨ ਆਪਣੇ ਕੌਮ ਨੂੰ ਆਪਣੇ ਆਪ ਨੂੰ ਬੁਰਾ ਕਹਿੰਦੇ ਰਹਿੰਦੇ ਨੇ। ਗੋਰੇ ਬੱਚੇ ਨੇ ਵੀ ਕਿਹਾ ਉਹ ਡੰਬ ਹੈ, ਮੀਨ ਹੁੰਦਾ ਕਮੀਨਾ, ਘਟੀਆ। ਉਹਨੇ ਕਿਹਾ ਕਮੀਨਾ ਕਿਉਂ ਹੈ? ਉਹਨੇ ਕਿਹਾ ਕਿਉਂਕਿ ਉਹ ਬੁਰਾ, ਅਸੀਂ ਕਮੀਨੇ ਲੋਕ ਆ। ਉਹਨੇ ਕਿਹਾ ਉਹ ਬੈਡ ਕਿਉਂ ਹੈ? ਉਹਨੇ ਕਿਹਾ ਉਹ ਕਾਲਾ। ਉਹ ਚੰਗਾ ਕਿਉਂ ਹੈ? ਉਹ ਗੋਰਾ। ਐਨ ਜੀ ਜਿੰਨੀਆਂ ਗੁਲਾਮ ਕੌਮਾਂ ਨੇ ਨਾ 200 ਸਾਲ ਤੋਂ ਉਹਨਾਂ ਨੂੰ ਦੱਸਿਆ ਜਾ ਰਿਹਾ ਕਿਉਂਕਿ ਤੁਸੀਂ ਸਮਾਰਟ ਨਹੀਂ, ਤੁਸੀਂ ਡੰਬ ਹੋ, ਤੁਸੀਂ ਕੋਝੇ ਹੋ, ਤੁਸੀਂ ਪਿਆਰੇ ਨਹੀਂ ਲੱਗਦੇ, ਤੁਸੀਂ ਘਟੀਆ ਹੋ, ਤੁਸੀਂ ਬੈਡ ਹੋ, ਤੁਸੀਂ ਬੁਰੇ ਹੋ, ਤੁਸੀਂ ਕਮੀਨੇ ਹੋ, ਤੁਸੀਂ ਤਾਂ ਪਿੱਛੇ ਰਹਿ ਗਏ। ਉਹਨਾਂ ਨੂੰ ਇਹ ਨਹੀਂ ਦੱਸਿਆ ਜਾ ਰਿਹਾ ਕਿ 200 ਸਾਲ ਤੋਂ ਤੁਹਾਡੇ ਤੇ ਇੱਕ ਸਾਮਰਾਜੀ ਨਿਜ਼ਾਮ ਮਸਲਤ ਹੈ ਜਿਹੜਾ ਤੁਹਾਨੂੰ ਤੁਹਾਡੇ ਨਾਲ ਨਫ਼ਰਤ ਸਿਖਾਉਂਦਾ ਹੈ। ਤੇ ਜਿਹੜੇ ਵਿਚਾਰੇ ਗੋਰੇ ਬੱਚੇ ਨੇ ਉਹਨਾਂ ਨੂੰ ਵੀ ਤੁਹਾਡੇ ਨਾਲ ਨਫ਼ਰਤ ਸਿਖਾਉਂਦਾ ਹੈ। ਤੇ ਇਹ ਕਿੰਜ ਦਾ ਕੰਮ ਹੋ ਰਿਹਾ ਕਿ ਦੋਵਾਂ ਪਾਸੇ ਨਫ਼ਰਤ, ਅਸੀਂ ਵੀ ਆਪਣੇ ਆਪ ਨਾਲ ਨਫ਼ਰਤ ਕਰੀਏ, ਉਹ ਵੀ ਸਾਡੇ ਨਾਲ ਨਫ਼ਰਤ ਕਰਨ, ਤੇ ਦੁਨੀਆ 'ਚ ਨਫ਼ਰਤ ਦਾ ਕਾਰੋਬਾਰ ਜਾਰੀ ਰਹੇ। ਤੇ ਜਿੰਨੀ ਦੇਰ ਤੱਕ ਤੁਸੀਂ ਇਸ ਬ੍ਰੇਨ ਵਾਸ਼ਿੰਗ ਨੂੰ ਖਤਮ ਨਹੀਂ ਕਰਨਾ, ਆਪਣੀ ਜ਼ੁਬਾਨ ਦੇ ਵਿੱਚ, ਆਪਣੇ ਲਿਬਾਸ 'ਤੇ, ਆਪਣੇ ਰੰਗ 'ਤੇ, ਆਪਣੀਆਂ ਸ਼ਕਲਾਂ 'ਤੇ, ਆਪਣੀ ਕੌਮ 'ਤੇ, ਆਪਣੇ ਰਸਮੋ ਰਿਵਾਜ 'ਤੇ, ਆਪਣੇ ਕੱਪੜਿਆਂ 'ਤੇ, ਆਪਣੇ ਖਾਣਿਆਂ 'ਤੇ, ਆਪਣੀ ਮਿੱਟੀ 'ਤੇ ਫਖਰ ਕਰਨਾ ਨਹੀਂ ਸਿੱਖਣਾ, ਤੇ ਉਹ ਫਖਰ ਸਿਰਫ ਆਪਣੀ ਜ਼ੁਬਾਨ 'ਚ ਸਿਖਾਇਆ ਜਾ ਸਕਦਾ ਹੈ। ਜਦੋਂ ਤੁਸੀਂ ਆਪਣੇ ਰੰਗ ਨੂੰ ਭੈੜਾ ਕਹਿੰਦੇ ਹੋ, ਆਪਣੀ ਸ਼ਖਸੀਅਤ ਨੂੰ, ਆਪਣੀ ਜ਼ਾਤ ਨੂੰ, ਆਪਣੇ ਵਜੂਦ ਨੂੰ ਬੁਰਾ ਕਹਿੰਦੇ ਹੋ, ਤਾਂ ਤੁਸੀਂ ਆਪਣੀ ਜ਼ੁਬਾਨ ਨੂੰ ਚੰਗਾ ਕਿੰਝ ਕਹਿ ਸਕਦੇ ਹੋ? ਤੁਸੀਂ ਨਹੀਂ ਵੇਖਿਆ ਪੰਜਾਬੀ ਪੇਂਡੂਆਂ ਦੀ, ਜਾਹਲਾਂ ਦੀ ਜ਼ੁਬਾਨ ਇਹਦੇ 'ਚ ਹੈ ਕੀ? ਇਹ ਗਾਲਾਂ ਤੋਂ ਇਲਾਵਾ, ਇਹਦੇ ਸ਼ੇਰੋ ਸ਼ਾਇਰੀ ਤੋਂ, ਇਹਦੇ 'ਤੇ ਸਾਇੰਸ ਪੜ੍ਹਾਈ ਨਹੀਂ ਜਾ ਸਕਦੀ। ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸੈਲਫ ਹੇਟ ਹੈ, ਆਪਣੀ ਹੋਂਦ ਨਾਲ ਨਫ਼ਰਤ ਹੈ, ਆਪਣੇ ਹੋਣ ਨਾਲ ਨਫ਼ਰਤ ਸਿਖਾਈ ਗਈ ਹੈ ਤੁਹਾਨੂੰ ਇਹ ਅੰਗਰੇਜ਼ੀ ਨਿਜ਼ਾਮੇ ਤਲੀਮ ਦੇ ਜ਼ਰੀਏ। ਤੇ ਉਹ ਗੋਰੇ ਬੱਚਿਆਂ ਨੂੰ ਵੀ ਇਹ ਸਿਖਾਈ ਗਈ ਹੈ। ਤੇ ਤੁਹਾਡਾ ਫਰਜ਼ ਹੈ ਕਿ ਤੁਸੀਂ, ਉਹ ਲਾਮਾ ਸਾਹਿਬ ਨੇ ਕੀ ਕਿਹਾ, ਮਸ਼ਰਕ ਸੇ ਬੇਜ਼ਾਰ ਹੋ ਨਾ ਮਗਰਬ ਸੇ ਹਜ਼ਰ ਕਰ, ਫਿਤਰਤ का इशारा है कि हर शब को सहर कर, ਕਿ ਹਰ ਪਾਸੇ ਜਿਹੜਾ ਹਨੇਰਾ ਤੇਰਾ ਕੰਮ ਸੀ ਉਹਨੂੰ ਦਿਨ ਦੇ ਚਾਨਣ ਬਣਾਉਣਾ, ਤੇ ਤੂੰ ਆਪ ਹਨੇਰੇ ਦੇ ਵਿੱਚ ਆਪ ਤੂੰ ਅਹਿਸਾਸੇ ਕਮਜ਼ੋਰੀ ਦਾ ਸ਼ਿਕਾਰ ਹੈ, ਤੂੰ ਆਪਣੇ ਆਪ ਦੇ ਉੱਤੇ ਸ਼ਰਮਿੰਦਾ ਹੈ, ਤੇ ਤੂੰ ਕਿਵੇਂ ਠੀਕ ਹੋਣਾ? ਤੂੰ ਆਪਣੀ ਕੌਮ 'ਤੇ ਸ਼ਰਮਿੰਦਾ ਹੈ, ਤੂੰ 25 ਕਰੋੜ ਲੋਕਾਂ ਨੂੰ ਮੁਜਰਮ ਸਮਝਦਾ, ਤੂੰ 25 ਕਰੋੜ ਲੋਕਾਂ ਨੂੰ ਮਜ਼ਲੂਮ ਨਹੀਂ ਸਮਝਦਾ, ਤੂੰ ਉਹਨਾਂ ਨੂੰ ਗੁਲਾਮ ਨਹੀਂ ਸਮਝਦਾ। ਤੂੰ ਕਹਿੰਦਾ ਮੁਜਰਮ ਨੇ, ਇਹਨਾਂ ਦਾ ਇਲਾਜ, ਇਹਨਾਂ ਨੂੰ ਕੰਨ ਫੜਾ ਕੇ ਲਿੱਤਰ ਪੈਣੇ ਚਾਹੀਦੇ ਨੇ, ਇਹਨਾਂ ਦਾ ਡੰਡੇ ਇਲਾਜ, ਇਹ ਨਹੀਂ ਠੀਕ ਹੋ ਸਕਦੇ, ਇਹਨਾਂ ਦਾ ਕੋਈ ਮੁਸਤਕਬਲ ਨਹੀਂ। ਇਹ ਸਾਰੀਆਂ ਗੱਲਾਂ ਤੁਹਾਨੂੰ ਬਚਪਨ ਤੋਂ ਸਿਖਾਈਆਂ ਗਈਆਂ ਨੇ ਔਰ ਮਸਲਸਲ ਮੀਡੀਆ ਦੇ ਵਿੱਚ ਪ੍ਰਾਪੋਗੰਡੇ ਦੇ ਜ਼ਰੀਏ ਸਿਖਾਈਆਂ ਗਈਆਂ ਨੇ। ਤੇ ਇਹਦਾ ਇਲਾਜ ਹੈ ਆਪਣੀ ਜ਼ੁਬਾਨ ਦੇ ਵਿੱਚ ਲੋਕਾਂ ਦੇ ਇਤਮਾਦ ਬਣਾਓ, ਉਹਨਾਂ ਦੀ ਸ਼ਖਸੀਅਤ ਨੂੰ ਮਜ਼ਬੂਤ ਕਰੋ, ਆਪਣੀ ਕੌਮ ਨੂੰ ਪੈਰਾਂ 'ਤੇ ਖਿਲਾਰੋ ਤਾਂ ਕਿ ਤੁਸੀਂ ਦੁਨੀਆ ਦੀ ਰਹਿਨਮਾਈ ਦੇ ਕਾਬਲ ਹੋਵੋ। ਤੇ ਜਿੰਨੀ ਦੇਰ ਆਪਣੀ ਜ਼ੁਬਾਨ ਨਹੀਂ ਪੜ੍ਹਾਓਗੇ, ਆਪਣੇ ਆਪ 'ਤੇ ਫਖਰ ਨਹੀਂ ਸਿਖਾਓਗੇ, ਤੇ ਪਹਿਲਾ ਕੰਮ ਹੀ ਜ਼ੁਬਾਨ ਹੈ, ਪਹਿਲਾ ਕਦਮ ਜ਼ੁਬਾਨ ਹੈ, ਬਸ ਹੋਰ ਕੋਈ ਕਦਮ ਨਹੀਂ। ਅੰਗਰੇਜ਼ੀ 'ਤੇ ਪਾਬੰਦੀ, ਮਾਂ ਬੋਲੀਆਂ ਦੇ ਵਿੱਚ ਤਲੀਮ, ਪਾਕਿਸਤਾਨ ਦੀ ਤਰੱਕੀ, ਫਖਰ, ਇਤਮਾਦ, ਹਰ ਖੁਸ਼ਹਾਲੀ, ਹਰ ਚੀਜ਼ ਦਾ ਇਹ ਹੀ ਵਾਹਦ ਰਾਜ।